ਵੈਲਕਮ ਬੈਕ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਹੈ ਜੀ ਗਲਾਸਗੋ ਇੰਗਲੈਂਡ ਤੋਂ ਸਰਦਾਰ ਪ੍ਰਭਮੀਤ ਸਿੰਘ ਬਰਾੜ ਜੀ ਦੀ। ਇਹਨਾਂ ਨੇ ਇੰਟਰਨੈਟ ਤੇ ਅਚਾਨਕ ਟੀਵੀ 84 ਵੇਖਿਆ ਜਿਸ ਤੇ ਇਹਨਾਂ ਨੂੰ ਬਹੁਤ ਖੁਸ਼ੀ ਹੋਈ। ਇਹਨਾਂ ਦਾ ਸਵਾਲ ਹੈ ਕਿ ਖਾਲਿਸਤਾਨ ਦੇ ਕਾਜ ਨੂੰ ਸਮਰਪਿਤ ਜਥੇਬੰਦੀਆਂ ਦੇ ਆਗੂ ਵੀ ਇੱਕ ਦੂਸਰੇ ਤੋਂ ਖਾਰ ਖਾਂਦੇ ਹਨ ਅਤੇ ਇਕੱਠੇ ਕੰਮ ਕਰਨ ਨੂੰ ਤਿਆਰ ਨਹੀਂ। ਇਹਨਾਂ ਨੇ ਕੌਮ ਨੂੰ ਕੀ ਇਕੱਠਿਆਂ ਕਰਨਾ ਹੈ, ਇਸ ਹਾਲਤ ਵਿੱਚ ਸਾਡਾ ਕੀ ਬਣ ਸਕਦਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਵੀਰ ਪ੍ਰਭਮੀਤ ਸਿੰਘ ਬਰਾੜ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਗਲਾਸਗੋ ਇੰਗਲੈਂਡ ਤੋਂ ਲਿਖਿਆ ਜੀ। ਕੱਲ੍ਹ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਗਲਾਸਗੋ ਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਜਿਹੜਾ ਸ਼ਾਇਦ ਪਤਾ ਨਹੀਂ ਕਿੰਨੇ ਮਿਲੀਅਨ ਪਾਉਂਡਸ ਦੇ ਨਾਲ ਬਣਿਆ, ਉਹਦਾ ਉਦਘਾਟਨ ਹੋ ਰਿਹਾ ਔਰ ਉਹਦੀ ਬੜੀ ਇੰਟਰਨੈਸ਼ਨਲ ਖਬਰ ਬਣੀ ਸੀ ਕਿ ਬਹੁਤ ਵੱਡੇ ਗੁਰਦੁਆਰਿਆਂ 'ਚੋਂ ਹੋਏਗਾ ਜੀ। ਇਹ ਸਕਾਟਲੈਂਡ ਦੇ ਵਿੱਚ ਹੈ ਤੇ ਇਹ ਉਹੀ ਸਕਾਟਲੈਂਡ ਜਿਹੜਾ ਅੱਜ ਇੰਗਲੈਂਡ ਦਾ ਹਿੱਸਾ ਹੈ। 2014 ਦੇ ਵਿੱਚ ਉੱਥੇ ਰਾਏਸ਼ੁਮਾਰੀ ਹੋ ਰਹੀ ਹੈ ਕਿ ਵੀ ਉਹਨਾਂ ਨੇ ਆਜ਼ਾਦ ਦੇਸ਼ ਬਣਨਾ ਹੈ ਜਾਂ ਇੰਗਲੈਂਡ ਦਾ ਹਿੱਸਾ ਰਹਿਣਾ ਜੀ। ਜਿਹੜਾ ਉਹਨਾਂ ਨੇ ਕੰਸਰਨ ਸ਼ੋਅ ਕੀਤਾ ਇਹ ਬਹੁਤ ਵਾਰੀ ਪਹਿਲਾਂ ਵੀ ਅਸੀਂ ਇਸ ਵਿਸ਼ੇ ਨੂੰ ਟੱਚ ਕਰਦੇ ਹਾਂ ਕਿਉਂਕਿ ਸਾਡੇ ਦਰਸ਼ਕ ਇਸ ਗੱਲ ਬਾਰੇ ਜਾਂ ਆਮ ਸੰਗਤਾਂ 'ਚ ਵੀ ਇਹ ਚਰਚਾ ਹੁੰਦੀ ਹੈ ਜੀ। ਪਰ ਵੀਰ ਪ੍ਰਭਮੀਤ ਸਿੰਘ ਸਕਾਟਲੈਂਡ 'ਚ ਬੈਠੇ ਨੇ। ਸਕਾਟਿਸ਼ ਲੋਕ ਬੜੇ ਬਹਾਦਰ ਨੇ, ਬੜੇ ਉਹਨਾਂ ਦਾ ਸੰਤ ਵੀ ਉਹਨਾਂ 'ਚੋਂ ਬੜੇ ਹੋਏ ਨੇ ਔਰ ਉਹਨਾਂ ਦੀ ਮਿਊਜ਼ਿਕ ਦੀ ਟ੍ਰੈਡੀਸ਼ਨ ਵੀ ਅੱਜ ਵੀ ਜਿਹੜੇ ਸਕਾਟਿਸ਼ ਬੈਂਡ ਨੇ ਦੁਨੀਆ 'ਚ ਬੜੇ ਪ੍ਰਮੁੱਖਤਾ ਦੇ ਨਾਲ ਉਹਨਾਂ ਨੇ ਮਿਊਜ਼ਿਕ ਦੀ ਦੁਨੀਆ 'ਚ ਥਾਂ ਬਣਾਈ ਹੈ ਜੀ। ਤੇ ਹੁਣ ਉਹਨਾਂ ਦੀ ਜਿਹੜੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਹੈ ਉਹ ਵੀ ਆਪਣੀ ਆਜ਼ਾਦੀ ਦੇ ਲਈ ਸਟਰਗਲ ਨੂੰ ਇਸ ਲੈਵਲ ਤੱਕ ਲੈ ਆਈ ਹੈ ਕਿ ਲੋਕਲ ਉਹਨਾਂ ਦੀ ਮੈਜੋਰਿਟੀ ਹੈ ਪਾਰਲੀਮੈਂਟ ਦੇ ਵਿੱਚ ਸਕਾਟਲੈਂਡ ਦੀ ਔਰ 2014 'ਚ ਕੀ ਰਿਜ਼ਲਟ ਹੋਏਗਾ ਪਰ ਉੱਥੋਂ ਤੱਕ ਉਹ ਸਟਰਗਲ ਨੂੰ ਲੈ ਆਏ ਜੀ। ਤੇ ਹੁਣ ਸਰ ਪ੍ਰਭਮੀਤ ਸਿੰਘ ਜੇ ਉੱਥੋਂ ਦੇ ਸਿਆਸਤ ਦੇ ਵਿੱਚ ਦਿਲਚਸਪੀ ਰੱਖਦੇ ਨੇ, ਜ਼ਰੂਰ ਰੱਖਦੇ ਹੋਣਗੇ ਜਿਹੜੇ ਉਹਨਾਂ ਨੂੰ ਇਹ ਵੀ ਜ਼ਰੂਰ ਪਤਾ ਹੋਏਗਾ ਵੀ ਉਹਨਾਂ ਦਾ ਵੀ ਹੁਣ ਸਾਰੇ ਸਕਾਟਿਸ਼ ਤਾਂ ਨਹੀਂ ਸੀ ਇੱਕ ਸਟੇਜ ਤੇ ਕੋਈ ਕਿੰਗ ਬਰੂਸ ਦੇ ਜਾਂ ਵਾਲਿਸ ਦੇ ਸਾਥੀ ਜਾਂ ਅੱਜ ਵੀ ਸਾਰੇ ਸਕਾਟਿਸ਼ ਤਾਂ ਆਜ਼ਾਦੀ ਨਹੀਂ ਚਾਹੁੰਦੇ ਤੇ ਫਿਰ ਜਿਹੜੇ ਚਾਹੁੰਦੇ ਵੀ ਨੇ ਉਹਨਾਂ ਦੇ ਵਿੱਚ ਕੁਝ ਜਿਹੜੇ ਨੇ ਪ੍ਰੋ ਬ੍ਰਿਟਿਸ਼ ਵੀ ਨੇ ਜੀ, ਉਹਨਾਂ ਦੇ ਕੁਝ ਜਿਹੜੇ ਨੇ ਉਹ ਨੈਸ਼ਨਲਿਸਟ ਪਾਰਟੀ ਦਾ ਹਿੱਸਾ ਵੀ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਹਿਊਮਨ ਨੇਚਰ ਹੈ, ਇਨਸਾਨੀ ਫਿਤਰਤ ਹੈ ਜਿਸ ਦੇ ਥੱਲੇ ਅਸੀਂ ਭਰਾਵਾਂ ਨਾਲ ਵੀ ਖਾਰ ਖਾਂਦੇ ਨੇ ਜੀ। ਅਸੀਂ ਸਾਡਾ ਕਲਚਰ ਸਰੀਕਾ ਕਲਚਰ ਹੈ। ਅਸੀਂ ਕਹਿੰਦੇ ਜੀ ਦੁਨੀਆ ਭਾਵੇਂ ਜੋ ਮਰਜ਼ੀ ਹੋਏ ਸਰੀਕਾ ਤੋਂ ਬਚ ਕੇ ਰਹੋ। ਹੁਣ ਉਹੀ ਸਰੀਕਾ ਕਲਚਰ ਅਲਟੀਮੇਟਲੀ ਸਿਆਸਤ 'ਚ ਵੀ ਆ ਜਾਂਦਾ, ਉਹ ਭਾਵੇਂ ਖਾਲਿਸਤਾਨ ਦੀ ਲਹਿਰ ਹੋਏ, ਗੁਰਦੁਆਰਾ ਕਮੇਟੀਆਂ ਹੋਣ ਜਾਂ ਸਾਡਾ ਸਮਾਜਿਕ ਵਰਤਾਰਾ ਹੋਏ। ਸੋ ਮੇਰਾ ਖਿਆਲ ਹੈ ਵੀ ਇਸ ਗੱਲ ਦੇ ਉੱਤੇ ਬਹੁਤ ਵਾਰੀ ਅਸੀਂ ਏਕਤਾ ਦੀ ਦੇਵੀ ਪੂਜਣ ਤੱਕ ਜਾਂਦੇ ਕਿ ਵੀ ਜਿਵੇਂ ਕੋਈ ਏਕਤਾ ਦੇਵੀ ਹੈ ਜਿਹਦੀ ਅਸੀਂ ਪੂਜਾ ਕਰਨੀ ਹੈ ਤੇ ਉਹਦੇ ਥੱਲੇ ਫਿਰ ਅਸੀਂ ਕਹਿੰਦੇ ਜੀ ਇਕੱਠੇ ਕਿਉਂ ਨਹੀਂ ਬਹਿੰਦੇ, ਇਕੱਠੇ ਕਿਉਂ ਨਹੀਂ ਹੁੰਦੇ। ਮੈਂ ਸਮਝਦਾ ਵੀ ਇਹ ਗੱਲ ਨਹੀਂ ਹੈ। ਸਿੱਖ ਕੌਮ ਐਮੋਸ਼ਨਲੀ ਹੁਣ ਇਕੱਠੇ ਹੋਏ ਨੇ, ਸਾਡਾ ਹੱਕ ਹੈ। ਕਿਵੇਂ ਸਾਰਿਆਂ ਨੇ ਕੌਮ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹਨਾਂ 'ਚ ਭਾਵੇਂ ਸਾਰੀਆਂ ਜਥੇਬੰਦੀਆਂ ਹੋਣ, ਹਮਾਇਤ ਪ੍ਰੋਫੈਸਰ ਭੁੱਲਰ ਦਾ ਮੁੱਦਾ ਹੈ ਜੀ, ਭਾਈ ਰਾਜੋਆਣਾ ਦਾ ਮੁੱਦਾ ਹੈ ਜੀ, ਔਰ ਹੁਣ ਜਿਸ ਤਰੀਕੇ ਦੇ ਨਾਲ ਸ਼ਹੀਦੀ ਯਾਦਗਾਰ ਦਾ ਮੁੱਦਾ ਉਛਾਲਿਆ ਜਾ ਰਿਹਾ ਹੈ, ਜਿਹੜੀ ਬਹੁ ਗਿਣਤੀ ਕੌਮ ਦਾ ਮੀਡੀਆ ਹੈ ਜੀ, ਉਸ ਬਾਰੇ ਵੀ ਸਾਰੀ ਕੌਮ ਦਾ ਜਜ਼ਬਾਤ ਜਿਹੜਾ ਹੈ ਉਹ ਖਾਲਿਸਤਾਨੀ ਜਥੇਬੰਦੀਆਂ ਭਾਵੇਂ ABC ਕੋਈ ਵੀ ਹੋਏ ਉਹਨਾਂ ਦਾ ਇੱਕੋ ਹੀ ਹੈ। ਸੋ ਮੇਰਾ ਖਿਆਲ ਹੈ ਵੀ ਅਸੀਂ ਬਹੁਤਾ ਨਾ ਪੱਖੀ ਨਾ ਦੇਖੀਏ, ਪੋਜ਼ਿਟਿਵ ਗੱਲ ਦੇਖੀਏ ਕਿ ਭਾਈ ਅਸੀਂ ਫਿਰ ਵੀ ਸਾਡੀ ਜਜ਼ਬਾਤੀ ਸਾਂਝ ਹੈ। ਚੰਗੀ ਗੱਲ ਹੈ ਕਿ ਅਸੀਂ ਕੋਈ ਕੋਆਰਡੀਨੇਟ ਕਰੀਏ ਇੱਕ ਦੂਜੇ ਨਾਲ, ਜਿਹੜੇ ਹੁਣ ਯਤਨ ਵੀ ਹੁੰਦੇ ਨੇ ਇੰਗਲੈਂਡ 'ਚ ਵੀ ਤੁਸੀਂ ਕਰਦੇ ਹੋ, ਅਸੀਂ ਵੀ ਇੱਥੇ ਕਰਦੇ ਹਾਂ, ਪਰ ਨਿਰਾਸ਼ਤਾ ਨਾਲ ਨਹੀਂ, ਆਸ ਦੇ ਨਾਲ ਆਪਣੇ ਕੌਜ਼ ਨੂੰ ਸਮਰਪਿਤ ਹੋਈਏ ਜੀ। ਡਾਕਟਰ ਸਾਹਿਬ ਇਹ ਮੈਸੇਜ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦਾ ਹੈ। ਇਹਨਾਂ ਨੇ ਸ਼ੇਖ ਸਾਹਿਬ ਦੇ ਚਲਾਣੇ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਹਨਾਂ ਨੂੰ ਖੁਸ਼ੀ ਹੈ ਕਿ ਇਸ ਵਾਰ ਨਿਊਯਾਰਕ ਪਰੇਡ ਦੀ ਮੀਡੀਆ ਵਿੱਚ ਤੁਰੰਤ ਤੇ ਚੰਗੀ ਕਵਰੇਜ ਹੋਈ। ਇਹਨਾਂ ਨੇ ਟੀਵੀ 84 ਦੀ ਪਰਫਾਰਮੈਂਸ ਦੀ ਸ਼ਲਾਘਾ ਕੀਤੀ ਹੈ। ਦੇਖੋ ਡਾਕਟਰ ਅਰਵਿੰਦਰ ਸਿੰਘ ਸਾਡੇ ਨਾਲ ਲਗਾਤਾਰਤਾ ਨਾਲ ਰਾਬਤਾ ਰੱਖਦੇ ਨੇ। ਇਹਨਾਂ ਦੀ ਜਿਹੜੀ ਹੈ ਫੋਨ ਕਾਲ ਦੇ ਵਿੱਚ ਹੀ ਇਹ ਸਾਰੀ ਬਰੀਫਿੰਗ ਸੀ ਔਰ ਉਹਨਾਂ ਨੇ ਮੈਨੂੰ ਜਿਹੜੀ ਕਿ ਇਮੀਡੀਏਟਲੀ ਪੈਰੇਡ ਚੱਲ ਰਹੀ ਸੀ ਤੇ ਜਿਹੜੀ ਇੰਟਰਨੈਸ਼ਨਲ ਮੀਡੀਆ 'ਚ ਕਵਰੇਜ ਆਈ ਜੀ ਉਹ ਵੀ ਇਹਨਾਂ ਨੇ ਮੈਨੂੰ ਈਮੇਲ ਕੀਤਾ ਜਿਹੜੀ ਕਿ ਬਹੁਤ ਪੋਜ਼ਿਟਿਵ ਸੀ। ਉਹਦੇ 'ਚ ਪ੍ਰੋਫੈਸਰ ਭੁੱਲਰ ਦੀ ਗੱਲ ਵੀ ਸੀ, ਸਿੱਖਾਂ ਦੀ ਤਾਕਤ ਦੀ ਗੱਲ ਸੀ ਜੀ। ਸੋ ਮੈਂ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਕਿ ਵੀ ਆਪ ਵੀ ਜਾਗਰੂਕ ਨੇ ਤੇ ਸਾਨੂੰ ਵੀ ਅਲਰਟ ਰੱਖਦੇ ਨੇ ਔਰ ਇਨਫੋਰਮਡ ਰੱਖਦੇ ਨੇ ਜੀ। ਇਹ ਮੈਸੇਜ ਜੂਬਾ ਸਿਟੀ ਕੈਲੀਫੋਰਨੀਆ ਤੋਂ ਡਾਕਟਰ ਮਨਮੀਤ ਸਿੰਘ ਜੀ ਦਾ ਹੈ। ਇਹਨਾਂ ਨੇ ਅਮਰੀਕਨ ਕਾਂਗਰਸਮੈਨਾਂ ਵੱਲੋਂ ਸਿੱਖ ਕਾਕਸ ਬਣਾਉਣ ਤੇ ਵਧਾਈ ਦਿੱਤੀ ਹੈ। ਇਹਨਾਂ ਦਾ ਸਵਾਲ ਹੈ ਕਿ ਕੀ ਸਿੱਖ ਕਾਕਸ ਸਿਰਫ ਅਮਰੀਕੀ ਸਿੱਖਾਂ ਦੇ ਇਸ਼ੂ ਹੀ ਅੱਗੇ ਲਿਜਾਵੇਗੀ ਜਾਂ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇਗੀ? ਕੀ ਇਹ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਸੰਬੰਧੀ ਵੀ ਸਟੈਂਡ ਲਵੇਗੀ?
ਡਾਕਟਰ ਮਨਮੀਤ ਸਿੰਘ ਜੀ, ਬਹੁਤ-ਬਹੁਤ ਧੰਨਵਾਦ। ਤੁਸੀਂ ਜਿਹੜਾ ਹੈ ਉਸ ਕਾਕਸ ਤੇ ਬਣਨ ਤੋਂ ਖੁਸ਼ ਹੋ ਜੀ ਤੇ ਤੁਸੀਂ ਆਪਣਾ ਕੰਸਰਨ ਵੀ ਦੱਸਿਆ। ਦੇਖੋ, ਅਸੀਂ ਉਹ ਗੱਲ ਨਾ ਕਰੀਏ ਜਿਹੜਾ ਸਾਡਾ ਦੁਸ਼ਮਣ ਚਾਹੁੰਦਾ ਹੈ ਕਿ ਅਸੀਂ ਤੱਤ ਪਲਾ ਤੋਂ ਉਸ ਕਿਸਮ ਦੀ ਬਿਆਨਬਾਜ਼ੀ ਕਰੀਏ ਤੇ ਜਿਹੜੇ 28 ਜਾਂ ਜਿਹੜੀ ਹੁਣ ਗਿਣਤੀ 30 ਹੋਈ ਹੈ ਕਾਂਗਰਸਮੈਨ ਜਿਹੜੇ ਨੇ US ਕਾਂਗਰੈਸ਼ਨਲ ਅਮਰੀਕਨ ਸਿੱਖ ਕਾਕਸ ਦੇ ਝੰਡੇ ਥੱਲੇ ਆਏ ਨੇ, ਉਹ ਦੌੜ ਜਾਣ। ਔਰ ਇਹੀ ਗੱਲਾਂ ਉਹ ਦੁਸ਼ਮਣ ਕਹਿ ਰਿਹਾ ਕਿ ਜੀ ਇਹ ਤਾਂ ਖਾਲਿਸਤਾਨੀ ਲੌਬੀ ਆ ਗਈ, ਇਹ ਤਾਂ ਖਾਲਿਸਤਾਨੀਆਂ ਨੇ ਉਹਨਾਂ ਨੂੰ ਗੁੰਮਰਾਹ ਕਰ ਦਿੱਤਾ ਹੈ ਔਰ ਦੂਸਰਾ ਕਰ ਦਿੱਤਾ ਹੈ। ਪਹਿਲੀ ਗੱਲ ਤਾਂ ਜੇ ਆਲਰੇਡੀ ਇੰਡੀਆ ਕਾਕਸ ਹੈ ਜਿਹਦੇ 'ਚ ਕਿ ਬਹੁਤ ਸਾਰੀ ਵੱਡੀ ਗਿਣਤੀ 'ਚ ਕਾਂਗਰਸਮੈਨ ਨੇ ਜੀ, ਤੇ ਅਸੀਂ ਅਮਰੀਕਾ ਦੇ ਸਿੱਖ ਉਸ ਦੀ ਪਰਫਾਰਮੈਂਸ ਜਾਂ ਉਸ ਨਾਲ ਆਪਣੇ ਆਪ ਨੂੰ ਨਹੀਂ ਅਲਾਈਨ ਕਰਨਾ ਚਾਹੁੰਦੇ। 28 ਕਾਂਗਰਸਮੈਨ ਇਸ ਗੱਲ ਲਈ ਤਿਆਰ ਹੋਏ ਕਿ ਉਹਨਾਂ ਨੇ ਸਿੱਖ ਕਾਕਸ ਦੇ ਰੂਪ ਦੇ ਵਿੱਚ ਆਪਣੀ ਸਪੋਰਟ ਕਰਨੀ ਜੀ, ਤਾਂ ਮੈਸੇਜ ਤਾਂ ਪਹਿਲਾਂ ਹੀ ਚਲਾ ਗਿਆ ਕਿ ਅਸੀਂ ਪਾਰਟ ਆਫ ਇੰਡੀਆ ਨਹੀਂ ਹੈ ਜੀ, ਜਾਂ ਜਿਹੜੀ ਇੰਡੀਅਨ ਕਾਕਸ ਦੇ ਨਾਂ ਥੱਲੇ ਇੰਡੀਅਨ ਐਮਬੈਸੀ, ਇੰਡੀਅਨ ਗਵਰਨਮੈਂਟ ਹੈ, ਉਹ ਜਿਹੜੀ ਹੈ ਸਾਡੇ ਹਿੱਤਾਂ ਦੀ ਉਹਨੇ ਰਾਖੀ ਨਹੀਂ ਕੀਤੀ। ਸੋ ਇਹੀ ਮੈਸੇਜ ਆਪਣੇ ਆਪ 'ਚ ਬੜਾ ਸਟਰੋਂਗ ਹੈ। ਔਰ ਬੇਸ਼ੱਕ US ਕਾਂਗਰਸਮੈਨ ਪਹਿਲੀ ਸਟੇਜ ਤੇ, ਕਿਉਂਕਿ ਉਹ ਨੁਮਾਇੰਦਗੀ ਇਕੱਲੀ ਸਿੱਖਾਂ ਦੀ ਨਹੀਂ ਕਰਦੇ ਹੈ, ਅਮਰੀਕਨਸ ਦੀ ਕਰਦੇ ਨੇ। ਸੋ ਪਹਿਲੀ ਗੱਲ ਤਾਂ ਉਹਨਾਂ ਦਾ ਅਮਰੀਕਨ ਕਨਸਟੀਟਿਊਸ਼ਨਲ ਦਾਇਰੇ 'ਚ ਰਹਿੰਦੇ ਆ ਜਿਹੜੇ ਸਿੱਖਾਂ ਦੇ ਮਸਲੇ ਨੇ, ਜਿਵੇਂ ਉਹਨਾਂ ਨੇ ਅਮਰੀਕਨ ਫੌਜ ਸਿੱਖਾਂ ਦੀ ਜਿਹੜੀ ਮੌਜੂਦਗੀ ਕਿਵੇਂ ਸੰਭਵ ਹੋ ਸਕੇ ਜੀ, ਬੁਲਿੰਗ ਦੇ ਉੱਤੇ, ਹੇਟ ਕ੍ਰਾਈਮ ਦੇ ਉੱਤੇ, ਰੇਸ਼ੀਅਲ ਪ੍ਰੋਫਾਈਲਿੰਗ ਦੇ ਉੱਤੇ, ਇਹ ਸਾਰੇ ਮੁੱਦੇ ਉਹਨਾਂ ਨੇ ਓਪਨਿੰਗ ਪ੍ਰੈਸ ਕਾਨਫਰੰਸ 'ਚ ਕਹੇ ਨੇ। ਤੇ ਜੇ ਇੱਕ ਵਾਰ ਇਹ ਸਾਡੀ ਕਾਕਸ ਪੂਰੀ ਐਸਟੈਬਲਿਸ਼ ਹੋ ਜਾਂਦੀ ਹੈ ਤੇ ਫਿਰ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਹੈ ਉਹ ਤੇ ਅਮਰੀਕਾ ਦੇ ਕਨਸਟੀਟਿਊਸ਼ਨ 'ਚ ਵੀ ਔਰ ਉਹ ਬਿਲਟ ਇਨ ਹੈ। ਜੇ ਅਮਰੀਕਨ ਸਿੱਖ ਜੇ ਉਹਦਾ ਕੋਈ ਕਜ਼ਨ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਜਾਂ ਮਾਰਿਆ ਜਾਂਦਾ ਹੈ ਜੀ, ਜਾਂ ਉਹਨੂੰ ਗਏ ਨੂੰ ਹਰਾਸਮੈਂਟ ਹੁੰਦੀ ਹੈ, ਜਾਂ ਉਹਦੀ ਫੈਮਿਲੀ ਮਾਂ ਭੈਣ ਸੇਫ ਨਹੀਂ ਹੈ, ਤੇ ਉਹ ਆਪਣੇ ਕਾਂਗਰਸਮੈਨ ਕੋਲ ਜਾਏਗਾ ਕਿ ਜੀ ਦੇਖੋ ਮੇਰੇ ਭਰਾ ਨਾਲ ਇਹ ਹੋ ਰਿਹਾ ਜਾਂ ਮੇਰੀ ਮਦਰ ਨਾਲ ਇਹ ਹੋ ਰਿਹਾ, ਤੇ ਉਹ ਕਾਂਗਰਸਮੈਨ ਉਸ ਇਸ਼ੂ ਨੂੰ ਨਹੀਂ ਲਏਗਾ ਜੀ। ਜ਼ਾਹਰ ਹੈ ਕਿ ਵੀ ਇਹ ਕਿਤੇ ਵੀ ਦੁਨੀਆ 'ਚ ਇਹ ਨਹੀਂ ਹੁੰਦਾ ਕਿ ਜੀ ਤੁਸੀਂ ਕਹੋ ਜੀ ਇਹ ਸੰਬੰਧ ਇੱਥੋਂ ਤੱਕ ਹੀ ਹੈ। ਪਰ ਪਹਿਲੀ ਸਟੇਜ ਤੇ ਕਾਂਗਰਸਮੈਨ ਵੀ ਬੜੇ ਕੌਸ਼ੀਅਸ ਨੇ ਤਾਂ ਕਿ ਜਿਹੜੀ ਇੰਡੀਆ ਲੌਬੀ ਹੈ ਉਹਨਾਂ ਨੂੰ ਖਰਾਬ ਨਾ ਕਰੇ। ਤੇ ਮੈਂ ਸਮਝਦਾ ਵੀ ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਕੋਈ ਐਸੀ ਗੱਲ ਨਾ ਕਰੀਏ ਜਿਹਦੇ ਥੱਲੇ ਕਿ ਸਾਡੇ ਜਿਹੜੇ ਨੁਮਾਇੰਦੇ ਕਾਂਗਰਸਮੈਨ ਨੇ ਜਿਹੜੇ ਸਿੱਖਾਂ ਦੇ ਨਾਲ ਹਮਦਰਦੀ ਕਰਦੇ ਨੇ, ਉਹ ਜਿਹੜੇ ਨੇ ਉਹਨਾਂ ਦਾ ਵਿਸ਼ਵਾਸ ਸਾਡੇ ਤੋਂ ਘਟ ਜਾਏ। ਸੋ ਸਹਿਜ ਗੁਣ ਰਮੇ ਕਬੀਰ, ਸਟੈਪ ਬਾਈ ਸਟੈਪ। ਜੀ ਡਾਕਟਰ ਸਾਹਿਬ, ਇਹ ਮੈਸੇਜ ਫਤਿਹਗੜ੍ਹ ਸਾਹਿਬ ਤੋਂ ਸਰਦਾਰ ਹਰਪਾਲ ਸਿੰਘ ਚੀਮਾ, ਐਕਟਿੰਗ ਪ੍ਰਧਾਨ ਅਕਾਲੀ ਦਲ ਪੰਜ ਪ੍ਰਧਾਨੀ ਦਾ ਹੈ। ਇਹਨਾਂ ਨੇ ਅਮਰੀਕਨ ਕਾਂਗਰਸਮੈਨਾਂ ਵੱਲੋਂ ਸਿੱਖ ਕਾਕਸ ਬਣਾਉਣ ਦੀ ਭਾਰੀ ਸ਼ਲਾਘਾ ਕਰਦਿਆਂ ਕਿਹਾ ਹੈ, ਪਹਿਲੀ ਵਾਰ ਅਮਰੀਕਾ ਦੇ ਸਿੱਖਾਂ ਨੇ ਕੋਈ ਵਧੀਆ ਕੰਮ ਕੀਤਾ ਹੈ ਜਿਸ ਦੇ ਦੂਰਗਾਮੀ ਪ੍ਰਭਾਵ ਹੋਣਗੇ। ਇਹਨਾਂ ਨੇ TV 84 ਦੀ ਵੀ ਸ਼ਲਾਘਾ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਵੀਰ ਹਰਪਾਲ ਸਿੰਘ ਜੀ ਦਾ ਧੰਨਵਾਦ। ਇਹਨਾਂ ਦੀ ਫੋਨ ਕਾਲ ਦੇ ਵਿੱਚ ਹੀ ਉਹਨਾਂ ਨੇ ਮੈਸੇਜ ਦਿੱਤਾ ਸੀ ਜੀ, ਤੇ ਜਦੋਂ ਇਹਨਾਂ ਨੇ ਕਿਹਾ ਜੀ ਕਿ ਪਹਿਲੀ ਵਾਰ ਅਮਰੀਕਨ ਸਿੱਖਾਂ ਨੇ ਚੱਜ ਦਾ ਕੰਮ ਕੀਤਾ, ਤੇ ਮੈਂ ਕਿਹਾ ਜੀ ਪਿਛਲੇ 20 ਸਾਲ ਤੋਂ ਅਸੀਂ ਝਾਕੀ ਮਾਰਦੇ ਰਹੇ ਤੇ ਹੱਸ ਪਏ। ਮੈਂ ਕਿਹਾ ਜੀ ਇਹ ਜਿਹੜਾ ਕੰਮ ਨਜ਼ਰ ਆਉਂਦਾ ਹੈ ਇਸ ਦੇ ਪਿੱਛੇ ਉਹ ਸਾਰੇ ਕੰਮ ਹੁੰਦੇ ਨੇ ਜਿਨ੍ਹਾਂ ਥੱਲੇ ਤੁਸੀਂ ਕਮਿਊਨਿਟੀ ਦੇ ਵਿੱਚ ਆਰਗੇਨਾਈਜ਼ ਕਰਦੇ ਹੋ, ਅਵੇਅਰਨੈਸ ਕਰਦੇ ਹੋ। ਜੇ ਉਹਨਾਂ ਦੇ ਇਲੈਕਸ਼ਨ ਫੰਡ ਰੇਜ਼ਿੰਗ ਕੈਂਪੇਨ ਨੇ ਉਹਨਾਂ ਦੇ ਵਿੱਚ, ਪੋਲੀਟੀਕਲ ਸਿਸਟਮ ਦੇ ਵਿੱਚ। ਸੋ ਬਹੁਤ ਸਾਰੀਆਂ ਅਮਰੀਕਾ ਦੇ ਸਿੱਖਾਂ ਨੇ ਅੰਤਰਰਾਸ਼ਟਰੀ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਦਾ ਇੰਪੈਕਟ ਹੈ ਹੋਇਆ ਉਸ ਨੂੰ ਉਹਨਾਂ ਨੇ ਕੀਤਾ। ਠੀਕ ਹੈ ਵੀ ਜਿਵੇਂ ਯੂਰਪ ਦੇ ਵਿੱਚ ਕੁਝ ਚੀਜ਼ਾਂ ਨੇ, ਜਿਵੇਂ ਡੈਥ ਪੈਨਲਟੀ ਹੈ। ਪ੍ਰੋਫੈਸਰ ਭੁੱਲਰ ਦੇ ਕੇਸ ਬਾਰੇ ਪੰਜਾਬ 'ਚ ਬਹੁਤ ਸਾਰਿਆਂ ਨੂੰ ਹੁੰਦਾ ਜੀ, ਡੈਨਮਾਰਕ ਦੀ ਸਰਕਾਰ ਨੇ ਇਹ ਕਿਹਾ, ਇੰਗਲੈਂਡ ਨੇ ਇਹ ਕਿਹਾ, ਜਰਮਨੀ ਨੇ ਇਹ ਕਿਹਾ, ਹਾਲੈਂਡ ਨੇ ਇਹ ਕਿਹਾ ਜੀ, ਤੁਹਾਡੇ ਅਮਰੀਕਾ ਵਾਲੇ ਕਿਉਂ ਨਹੀਂ ਕਹਿੰਦੇ? ਉਹਨਾਂ ਨੂੰ ਇਸ ਗੱਲ ਦਾ ਬਹੁਤਿਆਂ ਨੂੰ ਪਤਾ ਨਹੀਂ ਹੈ ਕਿ ਵੀ ਇਹ ਜਿਹੜੇ ਦੇਸ਼ ਨੇ ਇਹ ਯੂਰਪੀਅਨ ਯੂਨੀਅਨ ਦੇ ਮੈਂਬਰ ਨੇ, ਤੇ ਯੂਰਪੀਅਨ ਯੂਨੀਅਨ ਨੇ ਡੈਥ ਸੈਂਟੈਂਸ ਦੇ ਖਿਲਾਫ, ਡੈਥ ਪੈਨਲਟੀ ਦੇ ਉੱਤੇ ਪਹਿਲਾਂ ਹੀ ਸਟੈਂਡ ਲਿਆ ਹੋਇਆ। ਉਹਨਾਂ ਮੁਲਕਾਂ 'ਚ ਨਹੀਂ ਹੈ, ਕੈਨੇਡਾ 'ਚ ਵੀ ਨਹੀਂ ਹੈ। ਇਸ ਲਈ ਜਿਹੜਾ ਉਹ ਕੰਮ ਖੁਦ ਨਹੀਂ ਕਰਦੇ ਉਹਨਾਂ ਨੂੰ ਕਹਿਣ 'ਚ ਕੋਈ ਰੁਕਾਵਟ ਨਹੀਂ ਹੈ ਵੀ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ। ਪਰ ਅਮਰੀਕਾ ਦੀਆਂ ਤਾਂ 50 ਸਟੇਟਾਂ 'ਚੋਂ ਜਿਹੜਾ ਹੈ ਉਹ 40 ਸਟੇਟਾਂ ਦੇ ਵਿੱਚ, 38 ਜਾਂ 39 ਸਟੇਟਾਂ ਦੇ ਵਿੱਚ ਡੈਥ ਪੈਨਲਟੀ ਹੈ, ਔਰ ਅਮਰੀਕਾ 'ਚ ਕੰਸੈਂਸਸ ਕੋਈ ਨਹੀਂ ਹੈ ਵੀ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ। ਸੋ ਇੱਕ ਪਾਸੇ ਟੈਰਰਿਜ਼ਮ ਦੇ ਨਾਲ ਜਦੋਂ ਇੰਡੀਅਨ ਸਿਸਟਮ ਜੋੜ ਦਿੰਦਾ ਹੈ, ਦੂਸਰੇ ਪਾਸੇ ਅਮਰੀਕਨ ਖੁਦ ਡੈਥ ਪੈਨਲਟੀ ਦੇ ਖਿਲਾਫ ਨਹੀਂ ਨੇ। ਸੋ ਇਹ ਪੋਲੀਟੀਕਲੀ ਈਜ਼ੀ ਨਹੀਂ ਹੈ ਕਿ ਉਸ ਇਸ਼ੂ ਦੇ ਉੱਤੇ ਤੁਸੀਂ ਅਮਰੀਕਨ ਜਿਹੜੀ ਹੈ ਉਹ ਸਪੋਰਟ ਲਓ। ਬਟ ਜਿਹੜੇ ਦੂਸਰੇ ਇਸ਼ੂ ਨੇ ਉਹਨਾਂ ਦੇ ਉੱਤੇ ਜ਼ਾਹਰ ਹੈ ਵੀ ਅਮਰੀਕਨ ਸਪੋਰਟ ਰਹੀ ਵੀ ਹੈ। ਔਰ ਇਹ ਸਿੱਖ ਕਾਕਸ ਰਾਹੀਂ ਇੱਕ
ਅੱਛੀ ਸ਼ੁਰੂਆਤ ਹੋਈ ਹੈ ਔਰ ਸਤਿਗੁਰੂ ਕਿਰਪਾ ਕਰਨ ਕਿ ਇਹ ਹੋਰ ਗੱਲ ਅੱਗੇ ਨੂੰ ਤੁਰੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਸਰਦਾਰ ਗੁਰਦੀਪ ਸਿੰਘ ਢਿੱਲੋਂ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਇਹਨਾਂ ਦਾ ਇਤਰਾਜ਼ ਹੈ ਬਾਹਰਲੇ ਸਿੱਖ ਉਹਨਾਂ ਪੰਜਾਬ ਦੇ ਲੀਡਰਾਂ ਦਾ ਕਿਉਂ ਮਾਣ ਸਨਮਾਨ ਕਰਦੇ ਹਨ ਜਿਨ੍ਹਾਂ ਨੇ ਸਿੱਖਾਂ ਤੇ ਸਿੱਖੀ ਦਾ ਨੁਕਸਾਨ ਕੀਤਾ ਹੈ ਅਤੇ ਕਰ ਰਹੇ ਹਨ, ਜਿਵੇਂ ਕਿ ਆਦਮਪੁਰ ਹਲਕੇ ਦਾ ਅਕਾਲੀ MLA ਪਵਨ ਕੁਮਾਰ ਟੀਨੂ। ਇਹ ਪਿਛਲੇ 25 ਸਾਲਾਂ ਤੋਂ ਤੁਹਾਡੀਆਂ ਪੰਥ ਸੰਬੰਧੀ ਕਾਲਨਾਵਾਂ ਦੀ ਬਹੁਤ ਕਦਰ ਕਰਦੇ ਹਨ ਅਤੇ ਤੁਹਾਨੂੰ ਮਹਾਨ ਸਿੱਖ ਸਮਝਦੇ ਹਨ। ਹਾਂਜੀ ਡਾਕਟਰ ਸਾਹਿਬ। ਵੀਰ ਗੁਰਦੀਪ ਸਿੰਘ ਢਿੱਲੋਂ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਡੇ ਪ੍ਰਤੀ ਚੰਗੇ ਸ਼ਬਦ ਕਹੇ ਨੇ। ਜੀ ਸਾਡੇ ਮਿੱਤਰ ਸ਼ੇਖ ਸਾਹਿਬ ਜਿਹੜੇ ਚੜ੍ਹਾਈ ਕਰ ਗਏ, ਉਹ ਕਈ ਵਾਰੀ ਲਾਈਟਰ ਵੇਨ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਿਫਤ ਤਾਂ ਅੱਲਾ ਮੀਆਂ ਨੂੰ ਵੀ ਆਪਣੀ ਚੰਗੀ ਲੱਗਦੀ ਹੈ ਜੀ, ਪਰ ਮੈਂ ਸਮਝਦਾ ਵੀ ਇਹ ਵਡਿਆਈ ਸਤਿਗੁਰੂ ਦੀ ਹੈ ਜੀ ਤੇ ਅਸੀਂ ਇਹੀ ਸਮਝਦੇ ਹਾਂ ਕਿ ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਵਡਿਆਈ ਗੁਰੂ ਦੀ ਹੈ। ਜੀ ਅਸੀਂ ਤਾਂ ਆਪਣਾ ਫਰਜ਼ ਅਦਾ ਕਰਨ ਦਾ ਯਤਨ ਕਰਦੇ ਹਾਂ ਜਿੰਨੀ ਕੁ ਗੁਰੂ ਨੇ ਸਮਰੱਥਾ ਦਿੱਤੀ ਹੈ। ਜੀ ਜਿਹੜੇ ਇਸ਼ੂ ਦੀ ਇਹਨਾਂ ਨੇ ਗੱਲ ਕੀਤੀ ਹੈ, ਪਵਨ ਕੁਮਾਰ ਟੀਨੂ, ਜਿਵੇਂ ਉਸ ਦਾ ਜ਼ਿਕਰ ਕੀਤਾ, ਇਹ ਆਦਮਪੁਰ ਰਿਜ਼ਰਵ ਹਲਕਾ ਹੋਇਆ ਹੈ ਤੇ ਇਹ ਹੁਣ ਉੱਥੋਂ MLA ਬਣਿਆ। ਜੀ ਇਸ ਤੋਂ ਪਹਿਲਾਂ ਇਸ ਬੰਦੇ ਦਾ ਇਹ ਬਹੁਜਨ ਸਮਾਜ ਪਾਰਟੀ ਦਾ ਹਿੱਸਾ ਸੀ ਤੇ ਤੱਲਣ ਦੇ ਵਿੱਚ ਜਿਹੜੀ ਹਿੰਸਾ ਹੋਈ ਜੀ ਉਹਦੇ 'ਚ ਇਸ ਨੇ ਬੜਾ ਨਾ ਪੱਖੀ ਰੋਲ ਅਦਾ ਕੀਤਾ ਜੀ ਔਰ ਇਸ ਕਿਸਮ ਦੀਆਂ ਰਿਕਾਰਡਡ ਸਟੇਟਮੈਂਟਸ ਨੇ ਜਿਹੜੀਆਂ ਕਿ ਇਹਨੇ ਉੱਥੇ ਭੜਕਾਟ ਪੈਦਾ ਕਰਦੇ ਆ ਦਲਿਤ ਭਾਈਚਾਰੇ ਦੇ ਵਿੱਚ। ਇਹ ਕਿਹਾ ਕਿ ਜੀ ਤੁਸੀਂ ਫਿਕਰ ਨਾ ਕਰੋ, ਮੈਂ ਸਿੱਖਾਂ ਦੀਆਂ ਪੱਗਾਂ ਤੁਹਾਡੇ ਹੱਥ 'ਚ ਫੜਾਵਾਂਗਾ। ਜੀ ਸੋ ਇਸ ਕਿਸਮ ਦਾ ਨਫ਼ਰਤ ਵਾਲਾ ਪਾਰਟ ਇਹਨੇ ਅਦਾ ਕੀਤਾ ਹੋਇਆ ਹੈ। ਫਿਰ ਇਹਨੇ ਅਕਾਲੀ ਦਲ ਜੁਆਇਨ ਕਰ ਲਿਆ, MLA ਬਣ ਗਿਆ, ਹੁਣ ਆਦਮਪੁਰ ਦੀ ਨੁਮਾਇੰਦਗੀ ਕਰਦਾ ਜੀ। ਤੇ ਜਿਵੇਂ ਇਹਨਾਂ ਨੇ ਵੀ ਦੱਸਿਆ, ਇੱਕ ਹੋਰ ਕਾਲ ਵੀ ਯੂਬਾ ਸਿਟੀ ਤੋਂ ਸੱਜਣ ਨੇ ਉਹਨਾਂ ਦੀ ਆਈ। ਉਹਨਾਂ ਨੇ ਕਿਹਾ ਕਿ ਕੋਈ ਸ਼ਾਇਦ ਸਪੋਰਟਸ ਦੀ ਕਿ ਕੋਈ ਇਵੈਂਟ ਹੋਈ ਹੈ ਇੱਧਰ ਬੇ ਏਰੀਆ ਦੇ ਵਿੱਚ ਜੀ ਜਿਹਦੇ 'ਚ ਕਿ ਇਹਨੂੰ ਸਨਮਾਨਿਤ ਕੀਤਾ ਗਿਆ ਔਰ ਇਸ ਨੂੰ ਆਪਣੇ ਬੰਦੇ ਚੱਕੀ ਫਿਰਦੇ ਨੇ। ਜੀ ਸੋ ਮੈਂ ਸਮਝਦਾ ਵੀ ਇਹਨਾਂ ਦਾ ਕੰਸਰਨ ਬਿਲਕੁਲ ਠੀਕ ਹੈ। ਉੱਥੇ ਬਾਦਲ ਕਿਆ ਨੇ ਤਾਂ ਸਿੱਖੀ ਅਣਖ, ਸਿੱਖੀ ਪਛਾਣ, ਸਿੱਖੀ ਹੋਂਦ, ਸਿੱਖ ਫਲਸਫਾ, ਸਿੱਖ ਸਿਧਾਂਤ ਸਭ ਨੂੰ ਹੀ ਖੋਰਾ ਲਾਇਆ ਹੋਇਆ ਹੈ। ਜੀ ਉਹ ਤਾਂ ਪਵਨ ਕੁਮਾਰ ਟੀਨੂ ਹੋਏ ਕਿ ਹਰੀਸ਼ ਗੁਪਤਾ ਹੋਏ ਕਿ ਕੋਈ ਹੋਰ ਆਸ਼ੂਤੋਸ਼ ਦਾ ਚੇਲਾ ਹੋਏ, ਉਹਨਾਂ ਸਾਰਿਆਂ ਨੂੰ ਪਾਵਰ ਹੰਗਰੀ ਇੰਨੇ ਨੇ ਜੀ ਕਿ ਉਹਨਾਂ ਨੂੰ ਆਪਣੇ ਵਿੱਚ ਵਾੜਿਆ ਹੋਇਆ। ਜੀ ਸੋ ਘੱਟੋ ਘੱਟ ਬਾਹਰਲੇ ਸਿੱਖ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਇਸ ਕਿਸਮ ਦੇ ਬੰਦੇ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਇਸ ਕਿਸਮ ਦੀ ਘਟੀਆ ਜਿਹੜੀ ਹੈ ਮੁਹਿੰਮ ਚਲਾ ਕੇ ਹਿੰਸਾ ਪੈਦਾ ਕੀਤੀ ਹੋਈ ਹੈ, ਇਹਨਾਂ ਨੂੰ ਜ਼ਰੂਰ ਅਸੀਂ ਪਛਾਣੀਏ ਔਰ ਇਹਨਾਂ ਨੂੰ ਦਰਕਾਰੀਏ ਬਜਾਏ ਕਿ ਇਹਨਾਂ ਨੂੰ ਲਿਆ ਕੇ ਸਨਮਾਨਿਤ ਕਰਨ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਛੋਟੇ ਬ੍ਰੇਕ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।